ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 20 ਜਨਵਰੀ 2015 7 ਮਾਘ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨੇ ਆ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ, ਤੁਸੀਂ ਕਿੱਥੇ ਗਏ, ਕੀ ਕੀਤਾ, ਕਿਹਨੂੰ ਮਿਲੇ, ਇਹ ਸਾਰਾ ਕੁਝ ਸਾਡੇ ਦਰਸ਼ਕਾਂ ਨੂੰ ਦੱਸੋ। ਸਭ ਤੋਂ ਪਹਿਲਾਂ ਤਾਂ ਮੈਂ ਖਿਮਾ ਚਾਹਾਂਗਾ ਕਿ ਕੱਲ ਦਾ ਮੰਡੇ ਦਾ ਪ੍ਰੋਗਰਾਮ, ਕਿਉਂਕਿ ਕੱਲ ਮਾਰਟਨ ਲੂਥਰ ਕਿੰਗ ਦੀ ਨੈਸ਼ਨਲ ਹੌਲੀਡੇ ਸੀ, ਉਹਨਾਂ ਦੇ ਬਰਥਡੇ ਨਾਲ ਸੰਬੰਧਿਤ ਜੀ, ਔਰ ਇਹ ਫੈਡਰਲ ਹੌਲੀਡੇ ਹੁੰਦੀ ਹੈ, ਸੋ ਕੱਲ ਅਸੀਂ ਆਪਣਾ ਪ੍ਰੋਗਰਾਮ ਜਿਹੜਾ ਹੈ ਉਹ ਲਾਈਵ ਨਹੀਂ ਦਿੱਤਾ। ਔਰ ਸਾਡੀ ਚਾਹਨਾ ਸੀ ਕਿ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦੇ ਗੁਰਦੁਆਰਾ ਸਾਹਿਬ ਨਿਊ ਈਅਰ ਈਵ ਦੇ ਮੌਕੇ 'ਤੇ ਜਿਹੜਾ ਰਿਕਾਰਡਡ ਪ੍ਰੋਗਰਾਮ ਸੀ ਉਹ ਜਿਹੜਾ ਹੈ ਉਸ ਨੂੰ ਦਿਖਾਇਆ ਜਾਏ। ਸੋ ਕੱਲ੍ਹ ਦਰਸ਼ਕਾਂ ਨੇ ਉਸ ਦਾ ਆਨੰਦ ਮਾਣਿਆ ਹੋਵੇਗਾ ਜੀ। ਵੀਕਐਂਡ ਅਸੀਂ ਆਪਣੇ ਪੇਕੇ ਪਿੰਡ ਗਏ ਸੀ ਵਾਸ਼ਿੰਗਟਨ, ਔਰ ਉੱਥੇ ਵਿਸ਼ੇਸ਼ ਤੌਰ ਦੇ ਉੱਤੇ 1-to-1 ਮੀਟਿੰਗਸ ਦਾ ਸਿਲਸਿਲਾ ਤਾਂ ਹੁੰਦਾ ਹੀ ਹੈ, ਮੈਰੀਲੈਂਡ 'ਚ ਵੀ ਵਰਜੀਨੀਆ 'ਚ ਵੀ। ਐਤਵਾਰ ਦਾ ਪ੍ਰੋਗਰਾਮ ਖਾਸ ਤੌਰ 'ਤੇ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਸਿੱਖ ਸੈਂਟਰ ਮੈਨੇਸਸ ਵਰਜੀਨੀਆ ਵਿਖੇ ਸੀ, ਜਿਹਨੂੰ ਕਿ ਸੰਗਤ ਨੇ ਬੜੇ ਉਤਸ਼ਾਹ ਦੇ ਨਾਲ ਸੈਲੀਬ੍ਰੇਟ ਕੀਤਾ। ਔਰ ਖਾਸ ਤੌਰ 'ਤੇ ਇੱਕ ਸਰਪ੍ਰਾਈਜ਼ ਵੀ ਸੀ ਕਿ ਜਿਹੜੀ ਉਹਨਾਂ ਨੇ ਨਵੀਂ ਕਮੇਟੀ ਨੇ ਟੇਕ ਓਵਰ ਕੀਤਾ ਹੈ, ਪਿਛਲੀ ਕਮੇਟੀ ਨੇ ਆਪਸ ਦੇ ਵਿੱਚ ਡਿਸਾਈਡ ਕਰਕੇ ਸਾਨੂੰ ਆਨਰ ਕਰਨ ਦਾ ਜਿਹੜਾ ਉਹ ਫੈਸਲਾ ਕੀਤਾ ਸੀ। ਸੋ ਉਹਨਾਂ ਨੇ ਇੱਕ ਸ਼ੀਲਡ ਔਰ ਬੜੇ ਕਾਈਂਡ ਵਰਡਸ ਸੰਗਤ ਦੇ ਬਿਹਾਫ 'ਤੇ ਕਹੇ ਜੀ। ਇਹ ਠੀਕ ਹੈ ਕਿ ਜਦੋਂ ਅਸੀਂ ਇਸ ਰਸਤੇ 'ਤੇ ਚੱਲਦੇ ਹਾਂ ਬਹੁਤ ਕੁਛ ਨੈਗੇਟਿਵ ਵੀ ਵਾਪਰ ਰਿਹਾ ਹੈ, ਸਾਹਮਣੇ ਹੈ, ਕ੍ਰਿਟਿਕਸ ਵੀ ਨੇ, ਸਰਕਾਰੀ ਏਜੰਸੀਆਂ ਕੈਟਾਂ ਵੀ ਆਪਣਾ ਕੰਮ ਕਰਦੀਆਂ, ਪਰ ਇਸ ਗੱਲ ਦੀ ਜਿਹੜੀ ਹੈ ਤਸੱਲੀ ਵੀ ਹੁੰਦੀ ਹੈ ਵੀ ਜੋ ਕੁਛ ਅਸੀਂ ਕਰਦੇ ਹਾਂ ਘੱਟੋ ਘੱਟ ਪੰਥ ਪ੍ਰਸਤ ਵੀਰ ਭੈਣਾਂ ਉਸ ਦੇ ਲਈ ਜਿਹੜੀਆਂ ਨੇ ਉਹ ਐਡਮਾਇਰਿੰਗ ਨੇ, ਹੌਸਲਾ ਦਿੰਦੀਆਂ ਨੇ। ਸੋ ਇਹ ਇੱਕ ਜਿਹੜਾ ਤੁਹਾਡੇ ਲਈ ਬੂਸਟ ਹੁੰਦਾ ਜੀ। ਔਰ ਮੈਂ ਸਮਝਦਾ ਵੀ ਜਿਹੜੀ 1-to-1 ਗੱਲਬਾਤ 'ਚ ਵੀ ਔਰ ਆਲ ਅਰਾਊਂਡ ਪਿਛਲੇ 3-4 ਦਿਨ ਤੋਂ ਹੀ ਜਿਹੜਾ ਕਾਫੀ ਸਮਾਂ ਟੈਲੀਫੋਨਸ 'ਤੇ ਜਾਂ ਈਮੇਲਸ 'ਤੇ ਕੰਜ਼ਿਊਮ ਹੋ ਰਿਹਾ, ਉਹ ਜਿਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਨੇ ਜਿਹੜੀ ਕਿ ਆਰਜ਼ੀ ਹੈ, ਜਿਸ ਨੂੰ ਸੁਪਰੀਮ ਕੋਰਟ ਨੇ ਸਿਰਫ ਤੇ ਸਿਰਫ ਜਿਹੜੇ ਹੈ ਆਮਦਨ ਖਰਚ ਜਿਹੜਾ ਹੈ ਸ਼੍ਰੋਮਣੀ ਕਮੇਟੀ ਦੀ ਡੇ ਟੂ ਡੇ ਐਕਟੀਵਿਟੀ ਦੇ ਲਈ ਬਣਾਇਆ ਹੋਇਆ ਹੈ, ਉਹਨਾਂ ਨੇ ਜਿਸ ਤਰੀਕੇ ਨਾਲ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਜਿਹੜੇ ਜਥੇਦਾਰ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੀ, ਉਹਨਾਂ ਨੂੰ ਆਪਣੇ ਅਹੁਦੇ ਤੋਂ ਬਰਤਰਫ ਕੀਤਾ। ਔਰ ਇਹਦੇ ਬਾਵਜੂਦ ਕਿ ਈਵਨ ਇਸ ਬਿਲਕੁਲ ਜਿੱਤੋਂ ਕਿ ਬਾਦਲ ਨੇ ਇਹ ਯਕੀਨੀ ਬਣਾਇਆ ਹੋਇਆ ਕਿ ਵੀ ਸਿਰਫ ਉਸ ਦੇ ਜਿਹੜੇ ਜੁੱਤੀ ਚੱਟ ਨੇ ਉਹਨਾਂ ਨੂੰ ਹੀ ਜਿਹੜਾ ਕਿਸੇ ਨਾ ਕਿਸੇ ਅਹੁਦੇ ਦੇ ਉੱਤੇ ਲਾਇਆ ਜਾਏ ਜਾਂ ਦਿੱਤਾ ਜਾਏ, ਪਰ ਇਹਦੇ ਬਾਵਜੂਦ 4 ਮੈਂਬਰ ਵਰਕਿੰਗ ਕਮੇਟੀ ਦੇ ਵੀ ਇਸ ਫੈਸਲੇ ਦੇ ਨਾਲ ਮੁਤਫਿਕ ਨਹੀਂ ਸਨ। 2 ਮੈਂਬਰਾਂ ਨੇ ਤਾਂ ਸੁਖਦੇਵ ਸਿੰਘ ਭੌਰ ਔਰ ਕਰਨੈਲ ਸਿੰਘ ਪੰਜੋਲੀ ਗੈਰ ਹਾਜ਼ਰ ਰਹਿ ਕੇ ਆਪਣੀ ਸਟੇਟਮੈਂਟ ਦਿੱਤੀ। ਖਾਸ ਤੌਰ 'ਤੇ ਕਰਨੈਲ ਸਿੰਘ ਪੰਜੋਲੀ ਨੇ, ਭਾਵੇਂ ਇੰਨਾ ਉਹਨਾਂ ਨੇ ਕਰੇਜ ਨਹੀਂ ਦਿਖਾਇਆ ਕਿ ਵੀ ਚਾਹੀਦਾ ਤਾਂ ਇਹ ਸੀ ਕਿ ਮੌਜੂਦ ਹੋ ਕੇ ਜਿਹੜਾ ਹੈ ਉਸ ਦੇ ਖਿਲਾਫ ਕਹਿੰਦੇ, ਬਿਮਾਰੀ ਦਾ ਬਹਾਨਾ ਬਣਾ ਕੇ ਮੀਟਿੰਗ 'ਚ ਨਹੀਂ ਗਏ, ਪਰ ਪ੍ਰੈਸ ਨੂੰ ਉਹਨਾਂ ਨੇ ਸਟੇਟਮੈਂਟ ਦਿੱਤੀ ਜੀ। ਪਰ 2 ਮੈਂਬਰਾਂ ਨੇ ਮੀਟਿੰਗ ਦੇ ਵਿੱਚ ਵੀ ਜਿਹੜਾ ਇਸ ਨੂੰ ਨਕਾਰਿਆ ਕਿ ਇਹ ਗੱਲ ਠੀਕ ਨਹੀਂ ਹੈ। ਲੇਕਿਨ ਉਸ ਦੇ ਲਈ ਉਹਨਾਂ ਨੇ ਪਹਿਲਾਂ ਗਰਾਊਂਡ ਤਿਆਰ ਕਰ ਲਈ ਹੋਈ ਸੀ। 150 ਜਾਅਲੀ ਮੈਂਬਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਨੇ, ਕਿਉਂਕਿ ਉਹਨਾਂ 'ਚੋਂ ਕਿਸੇ ਨੇ ਸਹੁੰ ਤਾਂ ਚੁੱਕੀ ਨਹੀਂ ਹੋਈ, ਉਹਨਾਂ ਰਾਹੀਂ ਜਿਹੜਾ ਹੈ ਪਹਿਲਾਂ ਇੱਕ ਚਿੱਠੀ ਮੱਕੜ ਨੂੰ ਲਿਖਵਾਈ ਗਈ ਕਿ ਜੀ ਇਹ ਜਥੇਦਾਰ ਜੀ ਨੇ ਤੋਹੀਨ ਕੀਤੀ ਹੈ 5 ਪਿਆਰਿਆਂ ਨੂੰ ਔਰ ਸੰਗਤ ਨੂੰ RSS ਦੇ ਏਜੰਟ ਕਿਹਾ, ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਜਾਂ ਦੂਸਰੇ। ਸੋ ਉਹਨਾਂ ਨੂੰ ਵੀ ਇਹ ਪਤਾ ਹੈ ਵੀ ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਪੰਥ ਦੇ ਵਿੱਚ ਜੋ ਵੀ ਇਹਦੇ ਨਾਲ ਛੇੜਛਾੜ ਕਰੇਗਾ ਉਹਨੇ ਇਤਿਹਾਸ ਦੇ ਵਿੱਚ ਇਹਨਾਂ ਦਾ ਮੂੰਹ ਕਾਲਾ ਹੀ ਕਰਨਾ। ਸੋ ਉਹਨਾਂ ਨੇ ਵੀ ਬੜੀ ਚਲਾਕੀ ਨਾਲ ਜਿਹੜੇ ਦੋਸ਼ਾਂ ਦੀ ਉਹਨਾਂ ਦੇ ਉੱਤੇ ਝੜੀ ਲਾਈ ਹੈ, ਉਹਦੇ 'ਚ ਅਕਾਲ ਤਖਤ ਸਾਹਿਬ ਦੀ ਤੋਹੀਨ ਔਰ ਨਾ ਮੰਨਣਾ ਔਰ RSS ਦਾ ਕਹਿਣਾ ਸੰਗਤ ਨੂੰ, ਇਸ ਕਿਸਮ ਨਾਨਕਸ਼ਾਹੀ ਕੈਲੰਡਰ ਸ਼ਬਦ ਉਹਦੇ 'ਚ ਮੈਂਸ਼ਨ ਹੀ ਨਹੀਂ ਕੀਤਾ ਹੋਇਆ ਜੀ। ਲੇਕਿਨ ਸਾਨੂੰ ਪਤਾ ਹੈ ਕਿ ਵੀ ਇਹ ਇੱਕ ਡੀਲ ਜਿਹੜੀ ਕਿ ਜਦੋਂ ਕਿ ਹੁਣ ਬਾਦਲ ਨੂੰ ਉਹਨਾਂ ਨੇ ਠੁੱਡ ਮਾਰਿਆ ਸੀ ਔਰ ਇਹ ਰਿੜ ਰਿਹਾ ਸੀ ਥੱਲੇ ਨੂੰ, ਮਜੀਠੀਆ ਨੂੰ ਸੱਦ ਲਿਆ ਸੀ ਕਿ ਭਾਈ ਡਰੱਗ ਐਨਫੋਰਸਮੈਂਟ ਵਾਲਿਆਂ ਨੇ ਉਸ ਦੀ ਸ਼ੁਰੂ ਹੋ ਗਈ ਸੀ ਇਨਵੈਸਟੀਗੇਸ਼ਨ। ਸੋ ਇਸ ਸਾਰੇ ਤੋਂ ਸਾਨੂੰ ਇਹ ਲੱਗਦਾ ਹੈ ਕਿ ਵੀ ਨਾਨਕਸ਼ਾਹੀ ਕੈਲੰਡਰ ਨੂੰ ਕੁਰਬਾਨ ਕਰ ਦਿੱਤਾ।
ਸਿੱਖ ਕੌਮ ਦੀ ਅਡਰੀ ਹਸਤੀ ਦਾ ਪ੍ਰਤੀਕ, ਔਰ ਇਹ ਸਾਰਾ ਉਸ ਡੀਲ ਦਾ ਹੀ ਹਿੱਸਾ ਹੈ। ਕਿਉਂਕਿ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ 2003 ਤੋਂ ਹੀ, ਜਦੋਂ ਕਿ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ, ਬੜੀ ਦ੍ਰਿੜਤਾ ਦੇ ਨਾਲ ਇਸ ਦੇ ਉੱਤੇ ਪਹਿਰਾ ਦੇ ਰਹੇ ਨੇ। ਸੋ ਉਹਨਾਂ ਦੀ ਜਿਹੜੀ ਹੈ ਉਹ ਕੁਰਬਾਨੀ ਦਿੱਤੀ। ਉਸ ਦੇ ਨਾਲ ਹੀ ਅਸੀਂ ਦੇਖਦੇ ਹਾਂ ਕਿ ਕਿਵੇਂ ਅਮਿਤ ਸ਼ਾਹ ਨੇ 22 ਜਨਵਰੀ ਨੂੰ ਅੰਮ੍ਰਿਤਸਰ ਦੀ ਰੈਲੀ ਤੋਂ ਸ਼ੁਰੂ ਕਰਨਾ ਸੀ ਡਰੱਗ ਅਵੇਅਰਨੈਸ ਕੈਂਪੇਨ, ਜਿਹੜਾ ਜ਼ਾਹਰ ਹੈ ਅਕਾਲੀਆਂ ਦੇ ਖਿਲਾਫ ਹੀ ਹੋਣਾ ਸੀ ਜਾਂ ਸੀ। ਉਹਨੂੰ ਪ੍ਰੀਐਂਪਟ ਕਰਨ ਲਈ ਅਕਾਲੀਆਂ ਨੇ ਧਰਨੇ ਪਹਿਲਾਂ ਹੀ ਦੇ ਲਏ ਸੀ। ਫਿਰ ਉਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਵੀ ਉਹਨਾਂ ਨੇ ਐਲਾਨ ਕੀਤਾ ਹੋਇਆ ਸੀ ਕਿ ਮਾਘੀ ਦੇ ਮੌਕੇ 'ਤੇ ਅਸੀਂ ਸ਼ਾਮਲ ਨਹੀਂ ਹੋਵਾਂਗੇ। ਲੇਕਿਨ ਇਹ ਜਿਹੜੀ ਡੀਲ ਹੋਈ ਜਿਹਦੇ ਥੱਲੇ ਨਾਨਕਸ਼ਾਹੀ ਕੈਲੰਡਰ ਔਰ ਉਹਨਾਂ ਦੇ ਝੰਡਾ ਬਰਦਾਰ ਜਥੇਦਾਰ ਨੰਦਗੜ੍ਹ ਕੁਰਬਾਨ ਕੀਤੇ ਗਏ, ਉਸ ਤੋਂ ਬਾਅਦ ਬੀਜੇਪੀ ਨੇ ਅੰਮ੍ਰਿਤਸਰ ਸਮੇਤ ਸਾਰੀਆਂ ਰੈਲੀਆਂ ਵੀ ਕੈਂਸਲ ਕਰ ਦਿੱਤੀਆਂ। ਮਾਘੀ ਦੇ ਮੌਕੇ 'ਤੇ ਵੀ ਜਾ ਕੇ ਉੱਥੇ ਜਿਹੜਾ ਉਹਨਾਂ ਨੇ ਐਡਰੈਸ ਕੀਤਾ ਅਕਾਲੀਆਂ ਨਾਲ ਸਾਂਝਾ ਜੀ। ਔਰ ਜਿਹੜਾ ਡਰੱਗ ਐਨਫੋਰਸਮੈਂਟ ਏਜੰਸੀ ਦਾ ਸੀਨੀਅਰ ਬੰਦਾ ਜਿਹੜਾ 10 ਸਾਲ ਤੋਂ ਜਲੰਧਰ ਦੇ ਵਿੱਚ ਪੋਸਟਡ ਸੀ, ਜਿਹੜਾ ਇਹ ਸਾਰੇ ਭੋਲਾ ਡਰੱਗ ਕੇਸ ਔਰ ਮਜੀਠੀਆ ਨੂੰ ਜਿਹਦੀ ਪੁੱਛਗਿੱਛ ਕੀਤੀ ਸੀ, ਉਹਨੂੰ ਉੱਥੋਂ ਚੁੱਕ ਕੇ ਕਲਕੱਤੇ ਮਾਰਿਆ। ਸੋ ਹੁਣ ਅਜੇ ਨਵਾਂ ਬੰਦਾ ਅਪਾਇੰਟ ਨਹੀਂ ਕੀਤਾ ਗਿਆ, ਟਾਈਮ ਬਾਏ ਕਰਨਗੇ ਔਰ ਫਿਰ ਜਿਹੜਾ ਵੀ ਹੋਏਗਾ, ਕਿਉਂਕਿ ਇਹ ਜਿਹੜਾ ਪੰਜਾਬ ਵਾਲੀ ਗੱਲ ਤਾਂ ਹੋ ਸਕਦੀ ਹੈ ਕਿ ਜੀ ਅਮਿਤ ਸ਼ਾਹ ਦਾ ਜਿਹੜਾ ਅਮਰਿੰਦਰ ਨੇ ਰੈਲੀ ਪੈਰਲਲ ਰੱਖ ਦਿੱਤੀ, ਇਹ ਕਾਰਨ ਹੈ, ਜਾਂ ਦਿੱਲੀ 'ਚ ਬੀਜੇਪੀ ਦੇ ਪੈਰ ਨਹੀਂ ਲੱਗ ਰਹੇ, ਆਮ ਆਦਮੀ ਪਾਰਟੀ ਜਿਹੜੀ ਹੈ ਅੱਗੇ ਨੂੰ ਜਾ ਰਹੀ ਹੈ। ਔਰ ਜਿਵੇਂ ਇਸ ਟੇਬਲ 'ਤੇ ਬੈਠਿਆਂ ਹੀ ਪਤਾ ਲੱਗਿਆ ਕਿ ਈਵਨ ਅੰਨਾ ਹਜ਼ਾਰੇ ਨੇ ਵੀ ਸਪੋਰਟ ਜਿਹੜੀ ਹੈ ਕੇਜਰੀਵਾਲ ਨੂੰ ਥਰੋ ਕੀਤੀ ਹੈ ਜੀ। ਪਰ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜਲੰਧਰ ਦੇ ਡਰੱਗ ਐਨਫੋਰਸਮੈਂਟ ਅਧਿਕਾਰੀ ਨੂੰ, ਉਹ ਤਾਂ ਪੰਜਾਬ ਸਟੇਟ ਦੇ ਥੱਲੇ ਨਹੀਂ ਹੈ, ਉਹ ਸੈਂਟਰ ਦੇ ਥੱਲੇ ਅਰੁਣ ਜੇਤਲੀ ਦੇ ਹੁਕਮਾਂ ਥੱਲੇ ਉਹਦੀ ਟਰਾਂਸਫਰ ਹੋਈ। ਸੋ ਜ਼ਾਹਰ ਹੈ ਵੀ ਇਹ ਜਿਹੜੀ ਹੈ ਇਹਨਾਂ ਨੇ ਡੀਲ ਬਣਾ ਲਈ ਹੈ ਔਰ ਉਹਦੇ ਥੱਲੇ ਅੱਗੋਂ ਉਹਦੀ ਹੁਣ ਟਰਾਂਸਫਰ ਕੀਤੀ ਹੈ। ਨੈਕਸਟ ਸਟੈਪ ਜਿਹੜਾ ਹੈ ਉਹ ਕਲੀਨ ਚਿੱਟ ਹੋਏਗਾ। ਔਰ ਬੇਸ਼ੱਕ ਨੰਦਗੜ੍ਹ ਦੇ ਫੈਸਲੇ ਨਾਲ ਨਾਨਕਸ਼ਾਹੀ ਕੈਲੰਡਰ ਦੇ ਭੋਗ ਪਾਉਣ ਵਾਲੀ ਇਮੀਡੀਏਟ ਗੱਲ ਨਹੀਂ ਕੀਤੀ ਗਈ, ਪਰ ਉਸ ਤੋਂ ਬਾਅਦ ਜਿਸ ਜਥੇਦਾਰ ਦਾ ਨਾਂ ਜਿਹਨੂੰ ਐਕਟਿੰਗ ਲਾਇਆ ਗਿਆ ਹੈ, ਉਸ ਦਾ ਸੰਬੰਧ ਵੀ ਅਖੌਤੀ ਸੰਤ ਸਮਾਜ ਵਾਲੇ ਧੜੇ ਨਾਲ ਹੀ ਹੈ। ਸੋ ਜ਼ਾਹਰ ਹੈ ਵੀ ਅਗਲਾ ਸਟੈਪ ਜਿਹੜਾ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ ਦਾ ਹੋਏਗਾ। ਸੋ ਇੱਕ ਜਿਹੜਾ ਮਾਈਲਸਟੋਨ ਸਿੱਖਾਂ ਦੀ ਵੱਖਰੀ ਪਛਾਣ ਦਾ ਹੈ, ਉਸ ਨੂੰ ਖਤਮ ਕਰ ਦਿੱਤਾ ਗਿਆ। ਦੂਸਰਾ ਜਿਹੜਾ ਉਸ ਦੇ ਨਾਲ ਫਿਰ ਸਿੱਖ ਰਹਿਤ ਮਰਿਆਦਾ ਦਾ ਜਿਹੜਾ ਹੈ ਉਸ ਦਾ ਭੋਗ ਪਾਇਆ ਜਾਏਗਾ। ਔਰ 1920 ਤੋਂ ਪਹਿਲਾਂ ਜਿਹੜੀਆਂ ਮਹੰਤਾਂ ਦੀਆਂ ਮਰਿਆਦਾਵਾਂ ਜਿਹੜੀਆਂ ਬਹੁਤ ਸਾਰੇ ਇਹਨਾਂ ਦੇ ਡੇਰਿਆਂ 'ਚ ਚੱਲਦੀਆਂ ਨੇ, ਉਵੇਂ ਚੱਲਣਗੀਆਂ। ਔਰ ਨੈਕਸਟ ਸਟੈਪ ਜਿਹੜਾ ਹੈ ਇਹ ਵੀ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਜਦੋਂ ਜਥੇਦਾਰ ਸਨ, ਜਿਨ੍ਹਾਂ ਦੇ ਵੇਲੇ 2003 'ਚ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ, ਉਹਨਾਂ ਦੇ ਵੇਲੇ ਹੀ 2004 ਜਾਂ 2005 ਦੇ ਵਿੱਚ ਇਹ ਹੁਕਮਨਾਮਾ ਵੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਸੀ ਕਿ ਰਾਸ਼ਟਰੀ ਸਿੱਖ ਸੰਗਤ ਪੰਥ ਵਿਰੋਧੀ ਜਮਾਤ ਹੈ ਔਰ ਇਹਦੇ ਨਾਲ ਕੋਈ ਵੀ ਜਿਹੜਾ ਹੈ ਤਾਲਮੇਲ ਜਾਂ ਕੋਈ ਇਹਨਾਂ ਨਾਲ ਸਹਿਯੋਗ ਨਾ ਕੀਤਾ ਜਾਏ। ਸੋ ਮੈਨੂੰ ਲੱਗਦਾ ਕਿ ਵੀ ਉਹਦੇ ਥੱਲੇ ਹੀ ਇਹਨਾਂ ਨੂੰ ਜਿਹੜਾ ਹੈ ਉਹ ਜਥੇਦਾਰ ਨੰਦਗੜ੍ਹ ਨੇ ਵੀ ਰੋਕਿਆ ਸੀ, ਦਮਦਮਾ ਸਾਹਿਬ ਇਹਨਾਂ ਨੂੰ ਸਮਾਗਮ ਨਹੀਂ ਸੀ ਕਰਨ ਦਿੱਤਾ। ਸੋ ਮੈਨੂੰ ਲੱਗਦਾ ਵੀ ਇਸ ਤੋਂ ਬਾਅਦ ਨੈਕਸਟ ਸਟੈਪ ਉਸ ਹੁਕਮਨਾਮੇ ਨੂੰ ਵੀ ਵਾਪਸ ਲੈ ਲਿਆ ਜਾਏਗਾ। ਸੋ ਇਹ ਜਿਹੜੀ ਪਿਛਲੇ 2003 ਤੋਂ ਲੈ ਕੇ ਇੱਕ ਸਾਡੀ ਅਡਰੀ ਪਛਾਣ ਦੀ ਗੱਲ ਸੀ ਔਰ ਜਥੇਦਾਰ ਨੰਦਗੜ੍ਹ ਜਿਸ ਦੇ ਇੱਕ ਬੜੇ ਅਲਰਟ ਪਹਿਰੇਦਾਰ ਬਣ ਕੇ ਉਹਨਾਂ ਨੇ ਆਪਣਾ ਅਹੁਦਾ ਕੁਰਬਾਨ ਕੀਤਾ, ਲੇਕਿਨ ਸਮਝੌਤਾ ਨਹੀਂ ਕੀਤਾ। ਇਹ ਸਾਡੇ ਲਈ ਫਖਰ ਵਾਲੀ ਗੱਲ ਵੀ ਹੈ ਔਰ ਮੈਂ ਸਮਝਦਾ ਵੀ ਉਹਨਾਂ ਨੇ ਇਤਿਹਾਸ ਦੇ ਵਿੱਚ ਆਪਣੀ ਥਾਂ ਬਣਾਈ ਹੈ। ਅੱਜ ਦੇ TV 84 ਨਿਊਜ਼ ਪ੍ਰੋਗਰਾਮ ਦਾ ਪਹਿਲਾ ਸੈਕਸ਼ਨ ਅਸੀਂ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਜੀ ਨਾਲ ਜਿਹੜਾ ਹੈ ਉਹ ਇੰਟਰਵਿਊ ਹੋਏਗਾ ਜੀ। ਇਸ ਤੋਂ ਇਲਾਵਾ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਬਾਕੀ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਔਰ ਸੰਸਥਾਵਾਂ ਦੇ ਸਹਿਯੋਗ ਨਾਲ ਇੱਕ ਕਾਨਫਰੰਸ ਇਸ ਮੁੱਦੇ 'ਤੇ ਜਥੇਦਾਰ ਨੰਦਗੜ੍ਹ ਨੂੰ ਬਿਲਕੁਲ ਗੈਰ ਸਿੱਖ ਗੈਰ ਪੰਥਕ ਤਰੀਕੇ ਨਾਲ ਕੱਢਣ ਔਰ ਨਾਨਕਸ਼ਾਹੀ ਕੈਲੰਡਰ ਦੇ ਲਈ ਜਿਹੜੀ ਹੈ ਉਹ ਬੇ ਏਰੀਆ ਕੈਲੀਫੋਰਨੀਆ 'ਚ ਐਤਵਾਰ ਨੂੰ ਹੋ ਰਹੀ ਹੈ। ਮੈਨੂੰ ਵੀ ਇਨਵੀਟੇਸ਼ਨ ਮਿਲਿਆ ਉਹਦੇ 'ਚ ਜਾਣ ਦਾ ਜੀ, ਸੋ ਮੈਂ ਪਾਰਟਿਸਿਪੇਟ ਕਰਾਂਗਾ। ਔਰ ਅੱਜ ਹੀ ਜਿਹੜੀ ਹੈ 70 ਦੇ ਲਗਭਗ ਸਿੱਖ ਗੁਰਦੁਆਰਾ ਕਮੇਟੀਆਂ ਔਰ ਜਥੇਬੰਦੀਆਂ ਨੇ ਇੱਕ ਪ੍ਰੈਸ ਸਟੇਟਮੈਂਟ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਐਡਰੈਸ ਕਰਦਿਆਂ ਦਿੱਤੀ ਹੈ, ਜਿਹਦੇ 'ਚ ਉਹਨਾਂ ਨੇ ਇਸ ਇੱਕ ਕਾਰਵਾਈ ਨੂੰ ਜਿਹੜਾ ਹੈ ਉਹ ਉਸ ਦੀ ਪੂਰੀ ਨਿਖੇਧੀ ਕੀਤੀ ਹੈ ਔਰ ਉਹਨਾਂ ਨੂੰ ਇਹ ਵਾਰਨਿੰਗ ਵੀ ਦਿੱਤੀ ਹੈ ਕਿ ਬਾਹਰ ਸਿੱਖ ਆਰਾਮ ਨਾਲ ਨਹੀਂ ਬੈਠਣਗੇ ਔਰ ਤੁਹਾਨੂੰ ਇਸ ਸਾਰੀ ਜਿਹੜੀ ਗੈਰ ਪੰਥਕ ਕਾਰਵਾਈ ਹੈ ਉਸ ਦੇ ਲਈ ਜਵਾਬਦੇਹ ਬਣਾਇਆ ਜਾਏਗਾ।
ਸੋ ਇਹ ਮੈਂ ਸਮਝਦਾ ਵੀ ਇਹਨਾਂ ਸਾਰੇ ਦਿਨਾਂ 'ਚ ਹੀ ਇਹੀ ਚਰਚਾ ਹੈ, ਔਰ ਜਿੱਥੇ ਜਿੱਥੇ ਵੀ ਕੋਈ ਪੰਥ ਪ੍ਰਸਤ ਸਿੱਖ ਹੈ ਉਹ ਦੁਖੀ ਹੈ ਕਿ ਵੀ ਇਹਨਾਂ ਨੇ ਜਿਹੜੇ ਜਥੇਦਾਰ ਨੇ ਜਿਨ੍ਹਾਂ ਨੂੰ ਅਸੀਂ ਸਿੰਘ ਸਾਹਿਬ ਤੇ ਕੀ ਲਕਬਾਂ ਦੇ ਨਾਲ ਔਰ ਉਹਨਾਂ ਨੂੰ ਕਿਵੇਂ ਸਿਆਸੀ ਤੌਰ 'ਤੇ ਇਹ ਵਰਤਦੇ ਵੀ ਨੇ ਜਦੋਂ ਇਹਨਾਂ ਦਾ ਜੀ ਕਰਦਾ, ਪਰ ਜਿਵੇਂ ਮੱਖਣ 'ਚੋਂ ਵਾਲ ਕੱਢ ਕੇ ਬਾਹਰ ਰੱਖ ਦੇਈਦਾ ਔਰ ਬਿਨਾਂ ਕਿਸੇ ਈਵਨ ਆਮ ਨੌਕਰੀਆਂ 'ਚ ਵੀ ਇੱਥੇ ਤੋਂ ਕੋਈ ਇੰਪਲੋਇਰ ਜਿਹੜਾ ਹੈ ਉਹ ਵੀ ਤੁਹਾਨੂੰ 2 ਵੀਕ ਦਾ ਨੋਟਿਸ ਦਿੰਦਾ ਹੈ, ਅਤੇ ਜੇ ਤੁਹਾਨੂੰ ਕਿਸੇ ਹੋਰ ਕਾਰਨ ਕਰਕੇ ਕੱਢਣਾ ਹੈ ਪਹਿਲਾਂ ਤੁਹਾਨੂੰ ਚਾਰਜ ਸ਼ੀਟ ਕੀਤਾ ਜਾਂਦਾ ਹੈ, ਤੁਹਾਨੂੰ ਤੁਹਾਡੀ ਸਾਈਡ ਪੁੱਛੀ ਜਾਂਦੀ ਹੈ ਵੀ ਕੀ ਹੈ ਜੀ। ਸੋ ਅਸੀਂ ਸਮਝਦੇ ਹਾਂ ਕਿ ਵੀ ਪਹਿਲੀ ਗੱਲ ਤਾਂ ਸ਼੍ਰੋਮਣੀ ਕਮੇਟੀ ਦੇ ਕੋਲ ਔਰ ਉਹ ਵਰਕਿੰਗ ਕਮੇਟੀ ਜਿਹਦੇ ਕੋਲ ਜਿਨ੍ਹਾਂ ਨੇ ਸਹੁੰ ਹੀ ਨਹੀਂ ਚੁੱਕੀ ਹੋਈ, ਕੋਈ ਮੈਂਬਰ ਹੀ ਨਹੀਂ ਹੈਗੇ, ਉਹਨਾਂ ਕੋਲ ਕਿਹੜਾ ਹੱਕ ਹੈ। ਤੇ ਜੇ ਮੰਨ ਲਓ ਸਮਝਦੇ ਨੇ ਕਿ ਜੀ ਐਗਜ਼ੈਕਟਿਵ ਦੇ ਕੋਲ ਹੀ ਹੱਕ ਹੈ ਅਪਾਇੰਟ ਕਰਨ ਦਾ ਜਾਂ ਕੱਢਣ ਦਾ, ਉਹਨਾਂ ਨੂੰ ਜਥੇਦਾਰ ਸਾਹਿਬ ਤੋਂ ਕਿਹੜੀ ਜਿਹੜੀ ਹੈ ਇਸ ਦੇ ਲਈ ਐਕਸਪਲੇਨੇਸ਼ਨ ਮੰਗੀ ਗਈ ਕਿ ਭਾਈ ਤੁਸੀਂ ਦੱਸੋ ਤੁਸੀਂ ਕੀ ਕਿਹਾ ਜੀ। ਸੋ ਇਹ ਬਿਲਕੁਲ ਜਿਹੜੀ ਹੈ ਮਹਿਜ਼ ਗੁੰਡਾਗਰਦੀ ਹੈ ਬਾਦਲ ਟੱਬਰ ਦੀ, ਔਰ ਬਾਦਲ ਅੱਜ ਬੜੀ ਬੇਸ਼ਰਮੀ ਬੇਹਯਾਈ ਦੇ ਨਾਲ ਉਹਨੂੰ ਮੀਡੀਆ ਨੇ ਪੁੱਛਿਆ ਕਿ ਜੀ ਇਹ ਤੁਸੀਂ ਕੀ ਕੀਤਾ ਹੈ ਔਰ ਸਿੱਖ ਸੰਗਤਾਂ 'ਚ ਰੋਸ ਸਕਾਂ। ਜੀ ਮੈਨੂੰ ਤਾਂ ਪਤਾ ਹੀ ਨਹੀਂ ਹੈ, ਇਹ ਤਾਂ ਸਾਰਾ ਜੋ ਸ਼੍ਰੋਮਣੀ ਕਮੇਟੀ ਕਰਦੀ ਹੈ ਉਹੀ ਕਰਦੀ ਹੈ, ਮੈਂ ਧਾਰਮਿਕ ਮਾਮਲਿਆਂ 'ਚ ਦਖਲ ਅੰਦਾਜ਼ੀ ਨਹੀਂ ਕਰਦਾ। ਔਰ ਹੁਣ ਤੁਸੀਂ ਦੇਖੋ ਹਰ ਇੱਕ ਨੂੰ ਪਤਾ ਹੈ ਕਿ ਵੀ ਜਿਹੜਾ ਪ੍ਰਧਾਨ ਹੈ ਉਹ ਲਿਫਾਫੇ 'ਚੋਂ ਨਿਕਲਦਾ, ਔਰ ਲਿਫਾਫਾ ਬਾਦਲ ਦਾ ਐਨ ਮੌਕੇ 'ਤੇ ਜਦੋਂ ਮੈਂਬਰ ਬਹਿ ਜਾਂਦੇ ਨੇ ਉਦੋਂ ਆਉਂਦਾ, ਉਹਦੇ 'ਚੋਂ ਨਾਂ ਖੋਲ੍ਹਿਆ ਜਾਂਦਾ ਜਿਹਦਾ ਨਾਂ ਉਹਨੇ ਲਿਆ ਹੁੰਦਾ, ਔਰ ਉਹ ਬਿਲਕੁਲ ਲਾਇਲ ਇੱਕ ਨੌਕਰ ਦੀ ਤਰ੍ਹਾਂ ਇਹ ਜਿਹੜਾ ਮੱਕੜ ਹੈ ਇਹਨੇ ਬਿਹੇਵ ਕੀਤਾ। ਔਰ ਇੱਥੋਂ ਤੱਕ ਪਿਛਲੇ ਸਮੇਂ ਜਦੋਂ ਸ਼ਹੀਦੀ ਯਾਦਗਾਰ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਜਿਹੜੀ ਬਣੀ ਹੈ ਔਰ ਮੱਕੜ ਨੂੰ ਪੁੱਛਿਆ ਕਿ ਜੀ ਇਹ ਫਲਾਣਾ ਵਿਰੋਧ ਕਰ ਰਿਹਾ ਦੂਸਰਾ ਕਰ ਰਿਹਾ ਤੇ ਤੁਸੀਂ, ਉਹ ਕਹਿੰਦੇ ਜੀ ਅਸੀਂ ਬਾਦਲ ਸਾਹਿਬ ਦੀ ਸਲਾਹ ਦੇ ਨਾਲ ਹੀ ਬਣਾਇਆ। ਔਰ ਬਾਦਲ ਨੇ ਇੱਕਦਮ ਅਗਲੇ ਦਿਨ ਕਿਹਾ ਸੀ ਮੱਕੜ ਝੂਠ ਬੋਲਦਾ, ਮੇਰਾ ਨਹੀਂ ਜੀ ਕੋਈ ਲਾਗਾ ਦੇਗਾ, ਕੋਈ ਮੈਨੂੰ ਥੋੜ੍ਹੀ ਇਹ ਤਾਂ ਧਾਰਮਿਕ ਮਾਮਲਾ ਹੈ। ਔਰ ਮੱਕੜ ਨੇ ਵੀ ਥੁੱਕਿਆ ਚੱਟ ਲਿਆ ਸੀ, ਉਹਨੇ ਕਿਹਾ ਜੀ ਹਾਂ ਅਸੀਂ ਨਹੀਂ ਸੀ ਪੁੱਛਿਆ ਬਾਦਲ ਨੂੰ। ਹੁਣ ਜਦੋਂ ਇਸ ਹੱਦ ਤੱਕ ਕੋਈ ਡੀਜਨਰੇਟ ਹੋ ਜਾਂਦਾ ਹੈ ਉਹਦੇ ਲਈ ਤੁਸੀਂ ਹਰਦੂ ਲਾਨਤ ਤੋਂ ਬਿਨਾਂ ਹੋਰ ਕੀ ਕਹਿ ਸਕਦੇ ਹੋ ਜੀ। ਸੋ ਮੈਂ ਸਮਝਦਾ ਹਾਂ ਵੀ ਹੋ ਸਕਦਾ ਹੈ ਬੇਸ਼ੱਕ ਇੱਕ ਇਸ ਵੇਲੇ ਦੁਖਦਾਈ ਫੇਜ਼ ਹੈ, ਲੱਗਦਾ ਹੈ ਵੀ RSS ਦਾ ਅਪਰ ਹੈਂਡ ਹੋਇਆ, ਪਰ ਜੇ ਸਿੱਖ ਸੰਗਤਾਂ ਖਲੋ ਗਈਆਂ, ਸਿੱਖ ਸੰਗਤਾਂ ਦੇ ਵਿੱਚ ਜਾਗਰਤੀ ਇਸ ਮੁੱਦੇ 'ਤੇ ਆਈ, ਜਥੇਦਾਰ ਆਨੰਦਗੜ੍ਹੀ ਜੇ ਇਸ ਇਸ਼ੂ ਨੂੰ ਲੈ ਕੇ ਇੱਕ ਧਾਰਮਿਕ ਪੋਲੀਟੀਕਲ ਅਵੇਅਰਨੈਸ ਦੇ ਵੱਲ ਤੁਰਦੇ ਨੇ ਤਾਂ ਸ਼ਾਇਦ ਇਹਦੇ 'ਚੋਂ ਕੋਈ ਇਹਨਾਂ ਦੀ ਜਿਹੜੀ ਇਹ ਸਾਰੀ ਗੁੰਡਾਗਰਦੀ ਹੈ ਮਹੰਤਪੁਣ ਹੈ ਜੀ ਉਹ ਚੈਲੰਜ ਹੋ ਸਕੇ ਜੀ। ਦੂਸਰਾ ਜਿਹੜਾ ਮੈਂ ਸਮਝਦਾ ਵੀ ਇਹਨਾਂ ਦਾ RSS ਦਾ ਸੈਂਟਰਲ ਕੈਬਨਿਟ ਦਾ ਜਿਹੜਾ ਮਾਨਸਿਕਤਾ ਵਾਲਾ ਪਾਰਟ ਹੈ ਉਹ ਉਸੇ ਤਰ੍ਹਾਂ ਹੀ ਜਗਜ਼ਾਰ ਹੋ ਰਿਹਾ, ਜਗ ਹਸਾਈ ਆਪਣੇ ਆਪ 'ਚ ਹੁਣ ਇੰਨੇ ਭੂਤਰੇ ਹੋਏ ਨੇ, ਔਰ ਦੂਸਰੇ ਪਾਸੇ ਇੰਨਾ ਕੁ ਦਿਮਾਗੀ ਦਿਵਾਲੀਆ ਨਿਕਲਿਆ ਹੋਇਆ ਹੈ ਕਿ ਹੁਣ ਇਹ ਸੈਂਟਰਲ ਹੋਮ ਮਿਨਿਸਟਰ ਰਾਜਨਾਥ ਸਿੰਘ ਪਿਛਲੇ ਦਿਨਾਂ 'ਚ ਲਖਨਊ ਯੂਨੀਵਰਸਿਟੀ ਦੇ ਵਿੱਚ ਕਨਵੋਕੇਸ਼ਨ ਸੀ, ਉੱਥੇ ਗਿਆ ਜੀ, ਔਰ ਉੱਥੇ ਜਿਹੜਾ ਉਹਨੇ ਭਾਸ਼ਣ ਕੀਤਾ ਉਹਦੇ 'ਚੋਂ ਕਹਿੰਦਾ ਹੈ ਕਿ ਜੀ ਇਹ ਜਿਹੜਾ ਅਮਰੀਕਾ ਵਰਗੇ ਮੁਲਕ ਕਿ ਆ ਮੀਡੀਆ ਜਿਹੜਾ ਸਾਡਾ ਕਨਫਿਊਜ਼ਡ ਹੈ, ਇਹ ਅਮਰੀਕਾ ਦੀ ਬੜੀ ਤਰੱਕੀ ਦੀਆਂ ਗੱਲਾਂ ਕਰਦੇ ਨੇ, ਉਹਨਾਂ ਨੇ ਤਾਂ ਲੈਬੋਰਟਰੀਆਂ ਲਾਈਆਂ ਹੋਈਆਂ ਦੱਸਣ ਦੇ ਲਈ ਜਿਹੜੀਆਂ ਨੇ ਕਿ ਵੀ ਕਦੋਂ ਸੂਰਜ ਗ੍ਰਹਿਣ ਲੱਗੇਗਾ, ਕਦੋਂ ਚੰਦਰ ਗ੍ਰਹਿਣ ਲੱਗੇਗਾ, ਤੁਹਾਨੂੰ ਅਮਰੀਕਾ ਵੱਲ ਦੇਖਣ ਦੀ ਜਾਂ ਪੁੱਛਣ ਦੀ ਕੀ ਲੋੜ ਹੈ। ਉਹ ਤਾਂ ਸਾਡੇ ਗੁਆਂਢ 'ਚ ਰਹਿੰਦੇ ਪੰਡਤ ਜੀ ਜਿਹੜੇ ਨੇ ਉਹੀ ਪੰਚਾਂਗ ਦੇਖ ਕੇ ਦੱਸ ਦਿੰਦੇ ਨੇ ਕਿ ਸੂਰਜ ਗ੍ਰਹਿਣ ਕਦੋਂ ਲੱਗਣਾ ਹੈ, ਚੰਦਰ ਗ੍ਰਹਿਣ ਕਦੋਂ ਲੱਗਣਾ ਹੈ ਜੀ। ਉਹ ਕਹਿੰਦੇ ਜੀ ਉਹ ਤਾਂ 100 ਸਾਲ ਪਹਿਲੇ ਦਾ ਵੀ ਦੱਸ ਦਿੰਦੇ ਨੇ, 100 ਸਾਲ ਬਾਅਦ ਦਾ ਵੀ ਦੱਸ ਦਿੰਦੇ ਨੇ। ਫਿਰ ਉਹ ਕਹਿੰਦੇ ਜੀ ਅਸੀਂ ਤਾਂ ਜਿੰਨੀ ਕੁ ਤਰੱਕੀ ਕੀਤੀ ਸੀ ਜਾਂ ਜਿੰਨੀ ਕੁ ਸਾਡਾ ਭਾਰਤ ਰਿਹਾ ਹੈ ਇਹ ਤਾਂ ਕੁਛ ਵੀ ਨਹੀਂ ਹੈ। ਹੁਣ ਇਹ ਤੁਸੀਂ ਜਦੋਂ ਇਹਨਾਂ ਸਾਰਿਆਂ ਦਾ ਮਾਈਂਡ ਸੈੱਟ ਦੇਖਦੇ ਹੋ ਕਿ 21ਵੀਂ ਸਦੀ 'ਚ ਦੁਨੀਆ ਕਿੱਥੇ ਜਾ ਰਹੀ ਹੈ। ਉਸ ਤੋਂ ਪਹਿਲਾਂ ਮੋਦੀ ਕਹਿ ਕੇ ਹਟਿਆ, ਉਹ ਵੀ ਸਾਇੰਟਿਸਟਾਂ ਦੀ ਕਾਨਫਰੰਸ ਸੀ ਕਿ ਜੀ ਪੁਰਾਣੇ ਭਾਰਤ ਦੇ ਵਿੱਚ ਜਿਹੜਾ ਇੰਨੇ ਸਾਇੰਸ ਸਾਡੇ ਪਲਾਸਟਿਕ ਸਰਜਰੀ ਦੀ ਇੰਨੀ ਤਰੱਕੀ ਸੀ ਕਿ ਦੇਖੋ ਹਾਥੀ ਦਾ ਸਿਰ ਜਿਹੜਾ ਬੰਦੇ ਤੇ ਲਾਤਾ ਇਹ ਪਲਾਸਟਿਕ ਸਰਜਰੀ ਸੀ, ਗਣੇਸ਼ ਇਦਾਂ ਹੀ ਬਣਿਆ ਵੀ ਉਹਦਾ ਲਾ ਦਿੱਤਾ। ਫਿਰ ਉਹ ਕਹਿੰਦਾ ਜੀ ਅੱਜ ਦੇ ਜਹਾਜ਼ ਕਾਹਦੇ ਨੇ, ਰਾਮਚੰਦਰ ਜੀ ਦੁਨੀਆ ਦੇ ਪਹਿਲੇ ਪਾਇਲਟ ਸੀ ਜਿਹੜੇ ਸ੍ਰੀਲੰਕਾ ਤੋਂ ਸੀਤਾ ਨੂੰ ਲੈ ਕੇ ਜਦੋਂ ਅਯੁੱਧਿਆ ਆਏ ਉੜਨ ਖਟੋਲੇ 'ਚ, ਉੜਨ ਖਟੋਲਾ ਉਹ ਸੁਧਰਿਆ ਰੂਪ ਹੀ ਸੀ ਜਹਾਜ਼। ਹੁਣ ਇੱਕ ਸੈਂਟਰਲ ਮਿਨਿਸਟਰ ਜਿਹੜਾ ਉਹ ਡਾਕਟਰ ਹਰਸ਼ਵਰਧਨ ਹੈ ਦਿੱਲੀ ਦਾ ਐਜੂਕੇਟਿਡ ਡਾਕਟਰ, ਉਹਨੇ ਪਿੱਛੇ ਕਿਹਾ ਕਿ ਜੀ ਇਹ ਜਿਹੜਾ ਪਾਈਥਾਗੋਰਸ ਦਾ ਪ੍ਰਿੰਸੀਪਲ ਹੈ ਇੰਡੀਆ ਨੇ ਕੱਢਿਆ ਸੀ, ਐਲਜਬਰਾ ਵੀ ਅਸੀਂ ਕੱਢਿਆ, ਟ੍ਰਿਗਨੋਮੈਟਰੀ ਵੀ ਅਸੀਂ ਕੱਢੀ।
ਹੁਣ ਤੁਸੀਂ ਜਦੋਂ ਇਸ ਸਾਰੇ ਨੂੰ ਦੇਖਦੇ ਹੋ, ਆਲਰੇਡੀ ਉਹਨਾਂ ਨੇ ਆਪਣੇ ਕੱਚ ਘਰੜ ਜੇ ਹਿਸਟੋਰੀਅਨ ਵੀ ਬਿਠਾਏ ਹੋਏ ਨੇ ਕਿ ਜੀ ਨਵਾਂ ਇਤਿਹਾਸ ਲਿਖੋ ਜੀ। ਹੁਣ ਇਸ ਸਾਰੇ ਨੂੰ ਦੇਖ ਕੇ ਇੱਕ ਪਾਸੇ ਤਾਂ ਇਹ ਲੱਗਦਾ ਹੈ ਕਿ ਵੀ ਇਹ ਤੁਸੀਂ ਹੋਰ ਕਹੋ ਆਪਣੇ ਕਿਉਂਕਿ ਇਸ ਝੂਠ ਨੂੰ ਜਿਹੜਾ ਤੁਸੀਂ ਹੁਣ ਇੰਨਾ ਵੱਡੇ ਝੂਠ ਗਪੌੜ, ਝੂਠ ਤਾਂ ਚਲੋ ਡਿਫਰੈਂਟ ਹੁੰਦਾ ਹੈ, ਝੂਠ ਦਾ ਵੀ ਦੂਜਾ ਹਿੱਸਾ ਸੱਚ ਹੁੰਦਾ ਹੈ, ਪਰ ਇਹ ਤਾਂ ਗਪੌੜ ਹੈ ਜਿਹਦਾ ਕੋਈ ਸਿਰ ਹੁੰਦਾ ਹੈ ਨਾ ਪੈਰ ਹੁੰਦਾ ਹੈ, ਔਰ ਗਪੌੜ ਵੱਧਦਾ ਜਾਂਦਾ ਜਿੰਨਾ ਮਰਜ਼ੀ ਗਪੌੜ ਤੇ ਗਪੌੜ ਤੁਸੀਂ ਛੱਡੀ ਜਾਓ ਜੀ। ਵੀ ਇਹਨਾਂ ਗਪੌੜਾਂ ਤੇ ਤੁਸੀਂ ਹੁਣ ਯਕੀਨ ਕਰਦੇ ਹੋ, ਤੁਹਾਡੇ ਨਿਆਣਿਆਂ ਨੂੰ ਵੀ ਯਕੀਨ ਕਰਾਓਗੇ, ਔਰ ਫਿਰ ਤੁਸੀਂ ਜਿਹੜਾ ਡੁੱਬੋਗੇ। ਜਦੋਂ ਬੰਦਾ ਇਸ ਲੈਵਲ ਤੱਕ ਜਾਂਦਾ ਹੈ ਤੇ ਫਿਰ ਆਪਣੇ ਆਪ 'ਚ ਹੀ ਇਸ ਕਿਸਮ ਦੀ ਜਿਹੜੀ ਸੋਚ ਹੈ ਉਹ ਡੋਬ ਦਿੰਦੀ ਹੈ। ਪਰ ਦੂਸਰੇ ਪਾਸੇ ਅੱਜ ਜਿਹੜੇ ਲੋਕ ਉੱਥੇ ਸਿਆਣੇ ਨੇ, ਪੜ੍ਹੇ ਲਿਖੇ ਨੇ, ਉਹ ਪਰੇਸ਼ਾਨ ਵੀ ਨੇ ਕਿ ਵੀ ਕਿੱਥੋਂ ਲਿਜਾ ਕੇ ਇਹ ਕਿਹਨਾਂ ਦੇ ਹੱਥ 'ਚ ਜਿਹੜੀ ਹੈ ਉਹ ਬਾਂਦਰਾਂ ਦੇ ਹੱਥ ਬਨਾਰਸ ਦੀਆਂ ਟੋਪੀਆਂ ਆਈਆਂ ਹੋਈਆਂ, ਜਾਂ ਇੱਕ ਨੇ ਕਿ ਲਿਖਿਆ ਸੀ ਸਾਡੇ ਦਰਸ਼ਕ ਨੇ, ਬਾਂਦਰਾਂ ਦੇ ਹੱਥ 'ਚ ਮਾਚਿਸ ਆ ਗਈ ਜੀ ਕਿ ਬਈ ਹੁਣ ਬਾਂਦਰ ਅੱਗ ਲਾਣਗੇ, ਗਤੀਲੀ ਲਾ ਕੇ ਉੱਥੇ ਸੁੱਟ ਰਿਹਾ, ਗਤੀਲੀ ਲਾ ਕੇ ਉੱਥੇ ਸੁੱਟ ਰਿਹਾ। ਸੋ ਕੁੱਲ ਮਿਲਾ ਕੇ ਚਲੋ ਚੰਗਾ ਹੈ, ਆਪਣੇ ਰਾਸ਼ਟਰਪਤੀ ਭਵਨ 'ਚ ਇੱਕ ਅੱਧੀ ਤੀਲੀ ਸੁੱਟ ਦੇਣ, ਇੱਕ ਅੱਧੀ ਪਾਰਲੀਮੈਂਟ ਹਾਊਸ ਸੁੱਟ ਦੇਣ ਤੇ ਐਟਲੀਸਟ ਲੋਕਾਂ ਦਾ ਛੁਟਕਾਰਾ ਹੋਏ। ਨਹੀਂ ਤਾਂ ਜਿਸ ਕਿਸਮ ਦੀ ਮਾਨਸਿਕਤਾ ਇਹਨਾਂ ਦੀ ਹੈ ਔਰ ਜੋ ਜਿਹੀਆਂ ਗੱਲਾਂ ਇਹ ਕਰ ਰਹੇ ਨੇ, ਇਹ ਤਾਂ ਕਦੇ ਮੁਹੰਮਦ ਤੁਗਲਕ ਦਾ ਜ਼ਮਾਨਾ ਹਿੰਦੁਸਤਾਨ 'ਚ ਹੁੰਦਾ ਹੈ ਕਿ ਜੀ ਉਹਨੂੰ ਜਿਹੜਾ ਉਹਨੇ ਮੂਰਖਪਣੇ ਦੇ ਨਾਲ ਬੇੜਾ ਗਰਕ ਕੀਤਾ ਸੀ, ਜਾਂ ਕਿਸੇ ਮਾਸ਼ਕੀ ਦੀ ਗੱਲ ਹੁੰਦੀ ਹੈ ਕਿ ਜੀ ਉਹਨੂੰ ਇੱਕ ਦਿਨ ਦਾ ਰਾਜ ਮਿਲਿਆ ਸੀ ਤੇ ਉਹਨੇ ਚਮੜੇ ਦੇ ਸਿੱਕੇ ਚਲਾ ਦਿੱਤੇ ਸੀ। ਉਹਨੇ ਕਿਹਾ ਜੀ ਦੇਖੋ ਮੇਰਾ ਰਾਜ ਹੈ, ਮੇਰਾ ਚਲਾ ਦਿਓ ਜੀ, ਬਾਕੀ ਕੱਢ ਦਿਓ, ਹੁਣ ਚਾਂਦੀ ਦੇ ਰੁਪਈਏ ਨਹੀਂ ਚਮੜੇ ਦੇ ਸਿੱਕੇ ਚਲਾ ਜੀ। ਸੋ ਇਹ ਹੁਣ ਚਮੜੇ ਦੇ ਸਿੱਕੇ ਚਲਾਉਣ ਤੇ ਲੱਗੇ ਹੋਏ ਨੇ। ਸੋ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।